ਕਈ ਵਾਰੀ ਨਾ ਬੰਦੇ ਨੂੰ ਲੱਗਦਾ ਵੀ ਚੱਲ ਕੋਈ ਨਹੀਂ ਕਿਸੇ ਨਾਲ ਹੀ ਹੋਈ ਜਾਂਦਾ ਆ, ਤਾਂ ਕਿਹੜਾ ਕੋਈ ਆਪਾਂ ਨੂੰ ਬੜਾ ਫਰਕ ਪੈਂਦਾ। ਇਹ ਜਿਹੜੀ ਪਾਵਰ ਆ ਜਦੋਂ ਅਨਕੰਟਰੋਲੇਬਲ ਹੋ ਜਾਂਦੀ ਆ ਤੇ ਫਿਰ ਔਖਾ ਹੋ ਜਾਂਦਾ ਆ। ਹੁਣ ਦੇਖੋ ਉੱਧਰ ਕੀ ਹੋਇਆ, ਜਿਹੜਾ ਵੈਨੇਜ਼ੁਏਲਾ ਵਾਲਾ ਮਾਮਲਾ ਸੀ ਗੈਂਗ ਵਾਲਾ, ਉਸ ਦੇ ਵਿੱਚ ਜਿਹੜੇ ਜੱਜ ਨੇ ਆਖਿਆ ਸੀਗਾ ਟਰੰਪ ਹੋਣਾ ਨੂੰ, ਟਰੰਪ ਪ੍ਰਸ਼ਾਸਨ ਨੂੰ, ਵੀ ਤੁਸੀਂ ਨਹੀਂ ਜਿਹੜਾ ਇਸ ਤਰੀਕੇ ਨਾਲ ਘੱਲ ਸਕਦੇ, ਪਰ ਉਸਦੇ ਉਲਟ ਜਾ ਕੇ ਉਹਨਾਂ ਨੇ ਉੱਥੇ ਛੱਡ ਦਿੱਤੇ। ਉਹ ਦੇਖਿਆ ਸਾਰਿਆਂ ਨੇ ਜਿੱਦਾਂ ਵੀ ਉਹ ਹੋਇਆ। ਹੁਣ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਕਾਲ ਜਿਹੜੀ ਉਹ ਕਰ ਦਿੱਤੀ ਵੀ ਉਹ ਜਿਹੜਾ ਫੈਡਰਲ ਜੱਜ ਆ ਉਸਨੂੰ ਇੰਪੀਚ ਕਰ ਦਿਓ। ਕਾਲ ਦੇ ਦਿੱਤੀ ਉਹਨਾਂ ਨੇ ਅੱਜ ਵੀ ਜਿਹੜਾ 2 ਵੀਕ ਦਾ ਉਹਨਾਂ ਨੇ ਹਾਲਟ ਲਾਇਆ ਸੀਗਾ ਇਸ ਤਰੀਕੇ ਦੇ ਨਾਲ ਵੈਨੇਜ਼ੁਏਲਨ ਮਾਈਗ੍ਰੈਂਟਸ ਨੂੰ ਕੱਢਣ ਦੇ ਲਈ, ਵੀ ਅਜੇ 2 ਵੀਕ ਤੁਸੀਂ ਰੁਕੋ। ਉਹ ਕਹਿੰਦੇ ਵੀ ਹੁਣ ਉਸ ਡਿਸਟ੍ਰਿਕਟ ਜੱਜ ਜੇਮਸ ਬੋਜ਼ਬਰਗ ਜਿਹੜੇ ਚੀਫ ਜੱਜ ਨੇ ਫੈਡਰਲ ਡਿਸਟ੍ਰਿਕਟ ਕੋਰਟ ਆਫ ਵਾਸ਼ਿੰਗਟਨ ਡੀਸੀ ਦੇ, ਉਹਨਾਂ ਦੀ ਇੰਪੀਚਮੈਂਟ ਦੀ ਜਿਹੜੀ ਉਹ ਕਾਲ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਪਹਿਲੀ ਵਾਰ ਹੋਇਆ ਆ ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਜਿਹੜੇ ਕਾਰਜਕਾਲ ਦੇ ਵਿੱਚ ਕਾਂਗਰਸ ਨੂੰ ਕਿਹਾ ਆ ਵੀ ਜੱਜ ਨੂੰ ਉਹ ਤੁਸੀਂ ਰਿਮੂਵ ਕਰ ਦਿਓ। ਹੁਣ ਉਸ ਦੇ ਬਾਅਦ ਦੇ ਵਿੱਚ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਜੌਨ ਰੌਬਰਟਸ, ਉਹਨਾਂ ਨੇ ਰੇਅਰਲੀ ਹੁੰਦਾ ਕਹਿੰਦੇ ਵੀ ਇਦਾਂ ਦੀ ਕੋਈ ਸਟੇਟਮੈਂਟ ਜਾਰੀ ਕਰਦੇ ਆ। ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਫੈਸਲਾ ਆ ਫੈਡਰਲ ਜੱਜ ਦੇ ਉਲਟ ਇੰਪੀਚਮੈਂਟ ਦਾ, ਇਹ ਉਹਨਾਂ ਦਾ ਗਲਤ ਆ। ਕਹਿੰਦੇ ਵੀ ਇੰਪੀਚਮੈਂਟ ਇਜ਼ ਨਾਟ ਐਨ appropriate response to disagreement। ਤੁਸੀਂ ਇੱਕ ਮੁੱਦੇ ਦੇ ਉੱਤੇ ਡਿਸਐਗਰੀ ਕਰਦੇ ਆ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਉਸ ਨੂੰ ਇੰਪੀਚ ਕਰ ਦਿਓ। ਸੋ ਟਰੰਪ ਹੋਣਾ ਦਾ ਇਸ ਟਾਈਮ ਉਹ ਉਸ ਤਰੀਕੇ ਦੇ ਨਾਲ ਚੱਲ ਰਿਹਾ ਵੀ ਭਾਈ ਜਿਹੜਾ ਮੇਰੇ ਰਾਹ ਚ ਆਇਆ ਉਹਨੂੰ ਚੱਕ ਜਿਹੜਾ ਆ ਉਹ ਅਸੀਂ ਮਾਰਨਾ ਆ। ਚਾਹੇ ਤੁਸੀਂ ਸਰਕਾਰ ਦੇ ਕਿਸੇ ਵੀ ਹੋਰ ਬ੍ਰਾਂਚ ਦਾ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਕਿਉਂ ਨਾ ਤੁਸੀਂ ਹਿੱਸਾ ਹੋਵੋ। ਸੋ ਇਹ ਹੁਣ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਵਿਵਾਦ ਚੱਲ ਰਿਹਾ ਹੈ। ਕੱਲ ਦਾ ਹੀ ਜਦੋਂ ਤੋਂ ਜੱਜ ਦੇ ਆਦੇਸ਼ਾਂ ਦੇ ਉਲਟ ਜਾ ਕੇ ਇਹਨਾਂ ਮਾਈਗ੍ਰੈਂਟਸ ਨੂੰ ਜਿਹੜੇ ਗੈਂਗਸਟਰ ਸੀਗੇ, ਕ੍ਰਿਮੀਨਲ ਸੀਗੇ, ਉਹਨਾਂ ਨੂੰ ਉੱਥੇ ਛੱਡਿਆ ਗਿਆ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਨਾਂ ਦਾ ਜਿਹੜਾ ਵਰਡ ਆ ਉਹ ਬਹੁਤ ਜ਼ਿਆਦਾ ਮਕਬੂਲ ਹੋਇਆ ਆ, ਬਹੁਤ ਜ਼ਿਆਦਾ ਉਸ ਦੇ ਉੱਤੇ ਚਰਚਾ ਜਿਹੜੀ ਹੋ ਰਹੀ ਆ। ਇਸ ਕਰਕੇ ਵੀ ਕੀ ਜੱਜ ਦਾ ਆਦੇਸ਼ ਜਾਂ ਅਦਾਲਤ ਦਾ ਜਿਹੜਾ ਆਦੇਸ਼ ਆ ਉਸ ਨੂੰ ਵੀ ਟਰੰਪ ਸਰਕਾਰ ਮੰਨੂਗੀ ਜਾਂ ਨਹੀਂ। ਸੋ ਹੁਣ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ, ਉਹਨਾਂ ਦੀ ਜਿਹੜੀ ਸਟੇਟਮੈਂਟ ਆਉਣੀ ਇਹ ਇਸ ਤਰੀਕੇ ਦੇ ਨਾਲ ਕੀ ਟਰੰਪ ਹੁਣੀ ਇਸ ਚੀਜ਼ ਨੂੰ ਆਪਣੀ ਜਿਹੜੀ ਗੱਲ ਨੂੰ ਠੰਡਿਆਂ ਜਿਹੜਾ ਉਹ ਕਰ ਲੈਣਗੇ, ਜਿਹੜੀ ਇੰਪੀਚਮੈਂਟ ਦੀ ਗੱਲ ਉਹਨਾਂ ਨੇ ਕਾਂਗਰਸ ਨੇ ਮੁਰੇ ਰੱਖੀ ਆ ਉਸ ਜੱਜ ਨੂੰ ਕੱਢਣ ਦੀ, ਕੀ ਉਹ ਉਸ ਨੂੰ ਵਾਪਸ ਲੈ ਲੈਣਗੇ? ਇਹ ਹੁਣ ਹਾਲ ਦੀ ਘੜੀ ਦੇਖਣ ਵਾਲੀ ਗੱਲ ਆ। ਜਿਹੜੇ ਜੱਜ ਨੇ ਜੇਮਸ ਬੋਜ਼ਬਰਗ, ਉਹਨਾਂ ਨੇ ਬਲੌਕ ਕਰ ਦਿੱਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹ ਜਿਹੜਾ ਐਲਾਨ ਵੀ ਜਿਹੜਾ ਵਾਰ ਟਾਈਮ ਲਾ ਏਲੀਅਨਸ ਐਨੀਮੀ ਐਕਟ ਆ ਜਿਹੜਾ ਉਹਨਾਂ ਨੇ ਇਨਵੋਕ ਕਰਕੇ ਇਹਨਾਂ ਨੂੰ ਜਿਹੜਾ ਵੈਨੇਜ਼ੁਏਲਾ ਤੋਂ ਵਾਲੇ ਜਿਹੜੇ ਗੈਂਗਸਟਰ ਆ ਅਲ ਸਲਵਾਡੋਰ ਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਘੱਲਿਆ ਸੀ। ਇਹਦੇ ਵਿੱਚ ਡਿਟੇਨ ਤੇ ਡਿਪੋਰਟ ਕਰਨ ਦਾ ਅਧਿਕਾਰ ਜਿਹੜਾ ਉਹ ਸਰਕਾਰ ਦੇ ਕੋਲ ਖੁੱਲੇ ਪੱਧਰ ਦੇ ਉੱਤੇ ਜਿਹੜਾ ਨਾਨ ਸਿਟੀਜ਼ਨਸ ਦੇ ਲਈ ਆ ਜਾਂਦਾ ਆ। ਸੋ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਨਵੀਂ ਜਿਹੜੀ ਚੀਜ਼ ਆ ਉਹ ਵਾਪਰ ਰਹੀ ਆ।